व्यूअर्स वेलकम बैक नो प्रोग्राम जी डॉक्टर साहब अगली इशू तो पहला अपन दर्शकों के स्रोतियां का सी व्यूअर्स जे तुसी टीवी 84 नाल जां प्रोग्राम सच्चो सच नाल फेसबुक राहीं जुड़े हो तो इसनूं वध तो वध लाइक करो तो शेयर करो अते नाल ही यूट्यूब ते सबसक्राइब भी करो। यह भी दस दिए कि जो साडे प्रोग्राम का समा सीमा है 8:45 तो लैके 9 बजे तक है। थैंक यू सो मच। सो कीप वॉचिंग टीवी 84। जी डॉक्टर साहब अज का जो अहम इशू है उस बारे तुहाडे विचार जानने चाहांगे। जी डॉक्टर साहब की विचारां ने तुहाडीआं? देखो गुरु नानक साहब ने ਜਦੋਂ ਬਾਬਰ ਦਾ ਹਮਲਾ ਹੁੰਦਾ ਹੈ 1526 ਚ ਇਮਨਾਬਾਦ ਸ਼ਹਿਰ ਜੀ ਜਿਸ ਦਾ ਨਾਮ ਉਦੋਂ ਸੈਦਪੁਰ ਸੀ ਤੇ ਜਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉੱਤੇ ਇੱਕ ਪਾਸੇ ਫੌਜੀ ਜ਼ੁਲਮ ਵੀ ਹੈ, ਲੋਕਾਂ ਦੀ ਹਾਲਤ ਕੀ ਹੈ। ਇੱਕ ਸਟੇਟਮੈਂਟ ਜਿਹੜੀ ਅਸੀਂ ਸਮਝਦੇ ਹਾਂ ਕਿ ਵੀ ਅੱਜ ਜੋ ਕੁਝ ਮੋਦੀ ਜਾਂ RSS ਕਰ ਰਹੀ ਹੈ ਔਰ ਕਹਿੰਦੀ ਕੀ ਹੈ ਤੇ ਕਰਦੀ ਕੀ ਹੈ ਜੀ ਤੇ ਉਹ ਜਦੋਂ ਮੈਂ ਇਹ ਸਟੇਟਮੈਂਟ ਅੱਜ ਮੋਦੀ ਦੀ ਜਦੋਂ ਕਿ ਉਹਨੇ ਪਟੇਲ ਦਾ ਜਿਹੜਾ 182 ਮੀਟਰ ਹਾਈ ਸਟੈਚੂ 31 ਅਕਤੂਬਰ ਨੂੰ ਹੀ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਦੇ ਆ ਅਨਵੇਲ ਕੀਤਾ, ਉਸ ਤੋਂ ਪਰਦਾ ਚੁੱਕਿਆ ਜੀ ਤੇ ਉਸ 'ਚ ਜਿਹੜਾ ਉਹਨੇ ਕਿਹਾ। ਪਰ ਉਸ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਦੇ ਫਰਮਾਨ ਦੀ ਗੱਲ ਕਰ ਲਾਂ ਕਿ ਜਿਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ शैतान वे लालू। लंबा शब्द है पर मैं जिहड़ा रेलेवेंट पार्ट है हुण यूजली नका जिहड़ा वो मौलवी पढ़ाते ने, काजी जिहड़ा उन्हां दा रिलीजियस है लीड करने वाला, और इधर जिहड़े विआह ने कन्यादान जिन्हों ये कहंदे ने वो पंडित पढ़ाते ने जी। सो गुरु साहब फरमाते ने कि भी इस कदर औरतां दी बेहुरमती हो रही है कि और उन्हां दा जिहड़ा वो ऑनर लुट रहा कि भी गल कोई काजियां बामणा दी नहीं, हुण तां जिहड़े विआह दे जां निकाह दे सलोक ने जां उन्हां दे सपारे ने वो तां शैतान पढ़ रहे जी कि शैतान जिहड़ा है वो इंटरप्रेट कर रहा है कुरान शरीफ नूं जां गीता नूं। हुण मोदी पहलां तो उस पटेल का जिक्र असीं पहले सैगमेंट च भी कीता कि उहदा अपना पिछोकड़ की है और किवें वो फिरकू नफरत दा भरिया होया, कल भी जिक्र कीता सी। ਹੁਣ ਉੱਥੇ ਸਪੀਚ ਕਰਦਿਆਂ ਜਿਹੜਾ ਸਟੈਚੂ ਆਫ ਯੂਨਿਟੀ ਉਹਦਾ ਨਾਂ ਦੇ ਕੇ ਉਹਦੇ 'ਚ ਮੋਦੀ ਕਹਿੰਦਾ ਹੈ ਕਿ ਵੀ ਇਟ ਇਜ਼ ਆਵਰ ਰਿਸਪੌਂਸਿਬਿਲਿਟੀ, ਇਹ ਕੋਟ ਅਨਕੋਟ ਹੈ ਕੌਮੇ 'ਚ ਜੀ, ਇਟ ਇਜ਼ ਆਵਰ ਰਿਸਪੌਂਸਿਬਿਲਿਟੀ ਟੂ ਗਿਵ ਸਟਰੋਂਗ ਰਿਪਲਾਈ ਟੂ ਐਵਰੀ ਐਫਰਟ ਟੂ ਡਿਵਾਈਡ ਦਾ ਕੰਟਰੀ ਔਨ ਕਾਸਟ ਔਰ ਰਿਲੀਜੀਅਸ ਗਰਾਊਂਡ। We will have to remain vigilant and united as a society, he said. ਉਹਨਾਂ ਨੇ ਕਿਹਾ ਜੀ ਜਿਹੜੇ ਲੋਕ ਦੇਸ਼ ਨੂੰ ਜ਼ਾਤ ਔਰ ਮਜ਼ਹਬ ਧਰਮ ਦੇ ਨਾਂ ਤੇ ਵੰਡਣਾ ਚਾਹੁੰਦੇ ਨੇ ਉਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਉਹਨਾਂ ਦਾ ਮੂੰਹ ਤੋੜਨਾ ਬਣਦਾ। ਤੇ ਮੈਂ ਕਿਹਾ ਮੇਰੇ ਮਨ 'ਚ ਇੱਕਦਮ ਆਇਆ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲੋ कि देश नूं जात और मजहब दे नां ते हिंदूतवा विचारधारा जिस दा मोदी झंडा बरदार है जी, इस तो वड्डा होर कौन है जिन्हें कि सारी सोसाइटी दी पालाबंदी कीती है, सारी सोसाइटी नूं पोलराइज कीता है, एक नूं दूजे दे नालों तोड़ के रख दिता है। सारा समाज जिहड़ा जिहड़ी एक हारमोनी सदियां दी उत्थे दे बावजूद थोड़े बहुत कदे झगड़े हुंदे रहे ने, लेकिन इहदे बावजूद जिहड़ी एक खूबसूरती उस लैंड की मन्नी जाती सी कि भाई उत्थे सारे को एग्जिस्ट करते हैं और बेशक हमलावर बाहरों आने वाले आउंदे गए उत्थे ही सैटल हुंदे गए, उत्थों का ही हिस्सा बनते गए और उत्थों की तहजीब का जबान होए दूसरा होए सारा प्रभाव ही उन्होंने कबूलिया। हुण तुसीं दोनों पासियां दे कदे इंडिया पाकिस्तान के म्यूजिशियंस जां सिंगर देखो, वो सिंगर ही नहीं मन्निया जाता है जिहड़ा ਇਹ ਉਹਦਾ ਅਮੀਰ ਖੁਸਰੋ ਜਿਹੜਾ 13ਵੀਂ 14ਵੀਂ ਸਦੀ 'ਚ ਹੋਇਆ ਜਿਸ ਨੇ ਤਬਲੇ ਨੂੰ ਇਜਾਦ ਕੀਤਾ, ਜਿਹਨੇ ਕਵਾਲੀ ਔਰ ਜਿਹੜਾ ਇਹ ਦੂਸਰੇ ਨੂੰ ਜਿਹੜਾ ਇਜਾਦ ਕੀਤਾ ਕਿ ਛਾਪ ਤਿਲਕ ਸਭ ਛੀਨੀ ਮੋਇਸੇ ਨੈਣਾ ਮਿਲਾਏ ਕੇ। ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਪਾਸੇ ਕਿਉਂਕਿ ਜਦੋਂ ਜਿਹੜੇ ਪੱਕੇ ਨਮਾਜ਼ੀ ਹੁੰਦੇ ਨੇ ਉਹ ਜਦੋਂ ਜ਼ਮੀਨ ਦੇ ਉੱਤੇ ਬਾਰ-ਬਾਰ ਸਜਦਾ ਕਰਨ ਦੇ ਲਈ ਸਿਰ ਝੁਕਾਉਂਦੇ ਨੇ ਤੇ ਉਹਨਾਂ ਦੇ ਮੱਥੇ ਦੇ ਉੱਤੇ ਜਿਹੜਾ ਉਹਨੂੰ ਸ਼ਾਇਦ ਮਹਿਰਾਬ ਕਹਿੰਦੇ ਨੇ ਜਾਂ ਕੋਈ ਹੋਰ ਲਫ਼ਜ਼ ਹੈ ਜਿਹੜਾ ਉਹਨਾਂ ਦੇ ਬਣ ਨਿਸ਼ਾਨ ਹੁੰਦਾ ਹੈ, ਉਸ ਨੂੰ ਛਾਪ ਜਿਹੜਾ ਉਹਨਾਂ ਦਾ ਕਿ ਔਰ ਤਿਲਕ ਜਿਹੜਾ ਹੈ ਜ਼ਾਹਰਾ ਤੌਰ ਦੇ ਉੱਤੇ ਹਿੰਦੂ ਧਰਮ ਦਾ ਨਿਸ਼ਾਨ ਹੈ। ਹੁਣ ਕਿੱਥੇ ਉਹ ਵਿਚਾਰਧਾਰਾ ਕਿ ਭਾਈ ਛਾਪ ਤਿਲਕ
ਮੈਂ ਦੋਨੋਂ ਹੀ ਛੱਡ ਦਿੱਤੇ ਨੇ, ਭਾਵੇਂ ਕੋਈ ਛਾਪ ਵਾਲਾ ਸੀ, ਮੁਸਲਮਾਨ ਸੀ ਜਾਂ ਤਿਲਕ ਵਾਲਾ ਸੀ। ਜਦੋਂ ਉਸ ਪਿਆਰੇ ਦੇ ਨਾਲ ਮੇਰੀਆਂ ਅੱਖਾਂ ਮਿਲੀਆਂ, ਰੱਬ ਦੇ ਨਾਲ ਮੈਂ ਦੋ ਚਾਰ ਹੋਇਆ ਤੇ ਔਰ ਇਹ ਤੁਸੀਂ ਦੇਖੋਗੇ ਵੀ ਹਰ ਕੋਈ ਇਹ ਔਰ ਫਿਰ ਇਹਦੇ ਤੇ ਫਖਰ ਕਰਦੇ ਨੇ ਕਿ ਜੀ ਇਹ ਅਮੀਰ ਖੁਸਰੋ। ਹੁਣ ਅਮੀਰ ਖੁਸਰੋ ਇੱਕ ਪੂਰਾ ਡਿਵਾਊਟ ਮੁਸਲਮਾਨ, ਲੇਕਿਨ ਇਹ ਉੱਥੇ ਇੱਕ ਤਹਿਜ਼ੀਬ ਜਿਹਦੇ ਚੋਂ ਉਰਦੂ ਜ਼ਬਾਨ ਵੀ ਨਿਕਲੀ ਔਰ ਉਹ ਸਾਂਝ ਦੀ ਗੱਲ ਵੀ ਸੀ। ਔਰ ਇਹ ਹਿੰਦੂ ਤਵੀਆਂ ਨੇ ਜਿਸ ਕਦਰ ਅੱਜ ਇਹ ਮਿੱਥਿਆ ਹੋਇਆ ਕਿ ਉਸ ਸਾਰੀ ਸਾਂਝ ਦੀ ਇੱਕ ਚੀਜ਼ ਨੂੰ ਉਹਨੂੰ ਇੱਟ ਕਰਨਾ ਹੈ। ਉਹਦੇ 'ਚ ਅਸੀਂ ਦੇਖਿਆ ਮੁਗਲ ਸਰਾਏ ਸਟੇਸ਼ਨ ਜਿਹਦੇ ਉੱਤੇ ਕਿੰਨੇ ਨਾਵਲ ਔਰ ਹਿਸਟਰੀ ਕਿੰਨੇ 100 ਸਾਲ ਦਾ ਅੰਗਰੇਜ਼ਾਂ ਦੇ ਸਭ ਤੋਂ ਪੁਰਾਣੇ, ਉਹਦਾ ਨਾਂ ਦੀਨ ਦਿਆਲ ਉਪਾਧਿਆਏ। ਹੁਣ ਦੀਨ ਦਿਆਲ ਉਪਾਧਿਆਏ ਇਹਨਾਂ ਦਾ ਹੀ ਪ੍ਰੈਜ਼ੀਡੈਂਟ ਸੀ, ਇਹਨਾਂ ਨੇ ਮਰਡਰ ਕੀਤਾ ਉਹਦਾ, ਕਿਉਂਕਿ ਉਹ ਇਹਨਾਂ ਨਾਲੋਂ ਡਿਫਰ ਕਰਨ ਲੱਗ ਗਿਆ ਸੀ ਔਰ ਉਹਦੀ ਲਾਸ਼ ਜਿਹੜੀ ਹੈ ਉੱਥੋਂ ਦੇ ਇੱਕ ਸ਼ੈੱਡ ਦੇ ਵਿੱਚ ਹੀ ਮੁਗਲ ਸਰਾਏ ਦੇ ਮਿਲੀ ਸੀ। ਇਹ ਕਦੇ ਕਿਸੇ ਹੁਣ ਤਾਂ ਹੁੰਦਾ ਜੀ, ਅਜੇ ਵੀ ਕਹਿਣਗੇ ਸੁਭਾਸ਼ ਚੰਦਰ ਬੋਸ ਦੀ ਇਨਵੈਸਟੀਗੇਸ਼ਨ ਕਰਾਓ ਜੀ, ਉਹ ਜਹਾਜ਼ 'ਚ ਮਰਿਆ ਸੀ ਕਿ ਨਹੀਂ ਮਰਿਆ ਸੀ। ਕਦੇ ਇਹਨਾਂ ਚੋਂ ਕਿਸੇ ਨੇ ਨਹੀਂ ਕਿਹਾ ਵੀ ਦੀਨ ਦਿਆਲ ਉਪਾਧਿਆਏ ਦੀ ਇਨਵੈਸਟੀਗੇਸ਼ਨ ਕਰਾਓ ਵੀ ਉਹਦਾ ਮਰਡਰ ਕਿਹਨੇ ਕੀਤਾ ਸੀ। ਪਰ ਕਿਉਂਕਿ ਤੁਸੀਂ ਵੋਟਾਂ ਲੈਣੀਆਂ ਨੇ ਔਰ ਮੁਸਲਮਾਨਾਂ 'ਚ ਖੌਫ ਦੇਣਾ, ਉਹਨੂੰ ਕਹੋ ਜੀ ਹੁਣ ਮੁਗਲ ਸਰਾਏ ਨਹੀਂ ਰਿਹਾ, ਇਹ ਦੀਨ ਦਿਆਲ ਉਪਾਧਿਆਏ ਹੋ ਗਿਆ। ਇਲਾਹਾਬਾਦ, ਹੁਣ ਅਕਬਰ ਨੇ ਇੱਕ ਉਹਦਾ ਨਾਂ ਜਿਹੜਾ ਉਹ ਇਲਾਹਾਬਾਦ ਸੀ, ਇਹ ਹੁਣ ਉਹਨੂੰ ਅੱਲਾ ਨਾਲ ਜੋੜ ਕੇ ਕਹਿੰਦੇ ਨੇ। ਔਰ ਇਹ ਜਿਹੜਾ ਉੱਥੇ ਜਿਹੜੇ ਜਿਹਨੂੰ ਪ੍ਰਯਾਗਰਾਜ ਕਹਿੰਦੇ ਨੇ, ਉੱਥੇ 50 ਥਾਵਾਂ ਨੇ ਜਿੱਥੇ ਕਿ ਪ੍ਰਯਾਗਰਾਜ ਹੈ। ਲੇਕਿਨ ਕਿਉਂਕਿ ਇਹ ਵੋਟ ਪੋਲਿਟਿਕਸ ਕਰਨੀ ਹੈ ਤਾਂ ਉਹਨੂੰ ਕਹੋ ਜੀ ਹੁਣੇ ਇਲਾਹਾਬਾਦ ਨਹੀਂ ਰਿਹਾ, ਇਹ ਪ੍ਰਯਾਗਰਾਜ ਹੋ ਗਿਆ। ਸੋ ਜਿਹੜਾ ਬੰਦਾ ਇਹ ਤਾਂ ਅਗਦ ਪੜ੍ਹਿਆ ਸ਼ੈਤਾਨ ਵੇ ਲਾ ਲਓ, ਕੁਰਾਨ ਦੀਆਂ ਆਇਤਾਂ ਸ਼ੈਤਾਨ ਪੜ੍ਹ ਰਿਹਾ ਹੈ, ਇਹ ਜਿਹੜਾ ਇਹ ਕਹਿ ਰਿਹਾ ਕਿ ਜੀ ਅਸੀਂ ਬਿਲਕੁਲ ਦੇਖੋ ਬਿਲਕੁਲ ਖਬਰਦਾਰ ਹੋਇਓ ਕਿ ਵੀ ਕੋਈ ਜਿਹੜਾ ਉਹ ਮਜ਼ਹਬ ਦੇ ਨਾਂ ਤੇ ਨਾ ਵੰਡੇ ਜਾਂ ਜ਼ਾਤ ਦੇ ਨਾਂ ਤੇ ਨਾ ਵੰਡੇ। ਦਲਿਤਾਂ ਦਾ ਕੀ ਹਾਲ ਕਰ ਦਿੱਤਾ ਇਹਨਾਂ ਨੇ 4 ਸਾਲ ਦੇ ਰਾਜ 'ਚ। ਔਰ ਗੱਲ ਇਹੀ ਨਹੀਂ ਹੈ। ਔਰ ਮੈਂ ਦੇਖ ਰਿਹਾ ਸੀ ਕਿ ਸ਼ਸ਼ੀ ਥਰੂਰ ਜਿਹੜੇ ਸਮਹਾਓ, ਭਾਵੇਂ ਮੇਰੇ ਤਾਂ ਨਹੀਂ ਕਦੇ ਵੀ ਇਹ ਜਦੋਂ UN ਦਾ ਅੰਡਰ ਸੈਕਟਰੀ ਵੀ ਸੀ, ਹੈ ਇਹ ਆਪਣੀ ਕਿਸਮ ਦਾ ਇੱਕ ਹਿੰਦੂ ਤਵੀ ਹੈ। ਔਰ ਜਦੋਂ ਦਾ ਸੁਨੰਦਾ ਪੁਸ਼ਕਰ ਕਸ਼ਮੀਰੀ ਔਰਤ ਜਿਹੜੀ ਦੀ ਵਾਈਫ ਬਣੀ, ਉਹਦਾ ਮਰਡਰ ਹੋਇਆ ਜਾਂ ਕੇਸ ਇਹਦੇ ਤੇ ਹੈਗਾ ਜੀ। ਲੇਕਿਨ ਇੱਕ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਉੱਥੇ 2-3 ਬੰਦੇ ਜਿਹੜੇ ਭਾਵੇਂ ਆਪਣੀ ਆਪਣੀ ਲਾਈਨ ਦੇ ਉੱਤੇ ਹੀ ਨੇ ਆਏ, ਤਾਂ ਸਾਊਥ 'ਚੋਂ ਸੁਬਰਾਮਨੀਅਮ ਸਵਾਮੀ ਹੈ ਸ਼ੈਤਾਨੀ ਦਾ, ਪਰ ਪੜ੍ਹਿਆ ਲਿਖਿਆ ਔਰ ਉਹਨੂੰ ਪਤਾ ਹੈ ਜਿਹੜੀ ਉਹ ਗੱਲ ਕਹਿ ਰਿਹਾ ਉਹਦਾ ਇਫੈਕਟ ਕਿੱਧਰ ਨੂੰ ਜਾਏਗਾ। ਜਾਂ ਮਨੀ ਸ਼ੰਕਰ ਆਇਰ ਹੈ ਜਾਂ ਸ਼ਸ਼ੀ ਥਰੂਰ ਹੈ, ਇਹ ਉਹਨਾਂ ਦੇ ਕਾਈਂਡ ਆਫ ਉਸ ਕਿਸਮ ਦੇ। ਔਰ ਇਹ ਕੋਈ ਨਾ ਕੋਈ ਜਿਹੜੀ ਗੱਲ ਹੈ ਉਹ BJP ਦੇ ਖਿਲਾਫ ਖਲੋ ਜਾਂਦਾ ਹੈ। ਪਿਛਲੇ ਦਿਨਾਂ 'ਚ ਵੀ ਇਹਨੇ ਆਪਣੀ ਜਿਹੜੀ ਕਿਤਾਬ ਵੀ ਰਿਲੀਜ਼ ਕੀਤੀ, ਉਹਦੇ 'ਚ ਉਹਨੇ ਕਿਸੇ RSS ਵਰਕਰ ਨੂੰ ਕੋਟ ਕੀਤਾ ਉਹ ਕਿ ਵੀ ਉਹ RSS ਵਾਲਾ ਕਹਿ ਰਿਹਾ ਕਿ ਜੀ ਮੋਦੀ ਇਵੇਂ ਹੀ ਹੈ, ਮੋਦੀ ਸ਼ਿਵਲਿੰਗ ਦੇ ਉੱਤੇ ਬੈਠਾ ਸੱਪ ਹੈ। ਉਹ ਕਹਿੰਦਾ ਵੀ ਜੇ ਇਹਨੂੰ ਅਸੀਂ ਹੱਥ ਨਾਲ ਲਾਈਏ ਤਾਂ ਵੱਢੇਗਾ, ਤੇ ਜੇ ਜੁੱਤੀ ਮਾਰੀਏ ਤਾਂ ਉਹ ਸ਼ਿਵਲਿੰਗ ਤੇ ਵੀ ਵੱਜੇਗੀ, ਵੀ ਸਾਡਾ ਹਾਲ ਹੈ। ਇਹ ਵੀ ਸ਼ਸ਼ੀ ਥਰੂਰ ਨੇ ਕਿਹਾ। ਹੁਣ ਅੱਜ ਉਹਨੇ ਇਸੇ ਹੀ ਸਟੈਚੂ ਤੇ ਮੋਦੀ ਦੇ ਉਹਦੇ ਥਰੂਰ ਆਸ ਵਾਈ BJP ਹੈਜ਼ ਨਾਟ ਬਿਲਟ ਬਿਗਰ ਸਟੈਚੂ ਫॉर ਮਹਾਤਮਾ ਗਾਂਧੀ। ਹੁਣ ਪਟੇਲ ਜਿਹੜਾ ਹੈ ਉਹ ਗਾਂਧੀ ਦਾ ਚੇਲਾ ਹੈ ਜੀ, ਗਾਂਧੀ ਨੂੰ ਉਹਨੇ ਫੋਲੋ ਕੀਤਾ। ਵੀ ਇਹ ਕਹਿੰਦਾ ਵੀ ਚੇਲੇ ਦਾ ਤਾਂ ਇੰਨਾ ਵੱਡਾ ਵੀ ਗਾਂਧੀ ਦਾ ਤਾਂ ਅੱਧਾ ਵੀ ਨਹੀਂ, ਉਹ ਪਾਰਲੀਮੈਂਟ ਹਾਊਸ 'ਚ ਹੀ ਲੱਗਾ ਹੋਇਆ ਜਿਹੜਾ। ਵੀ ਜੇ ਏਡਾ ਹੀ ਤੁਹਾਨੂੰ ਪਿਆਰ ਹੈ ਗਾਂਧੀ ਦੀ ਆਈਡੀਓਲੋਜੀ ਦੇ ਨਾਲ, ਕਿਉਂਕਿ ਪਟੇਲ ਗਾਂਧੀਅਨ ਸੀ, ਤੇ ਇਹ ਤੁਸੀਂ ਕਾਂਗਰਸ ਲੀਡਰ ਸ਼ਸ਼ੀ ਥਰੂਰ ਔਨ ਵੈਨਸਡੇ ਵਾਂਟਡ ਟੂ ਨੋ why the BJP had not built a bigger statue for Mahatma Gandhi while they erected a 182-meter statue of Vallabhbhai Patel, his disciple. ਉੱਥੇ ਉਹਨਾਂ ਨੇ ਦਫ਼ਤਰ 'ਚ ਐਡਰੈਸ ਕਰਦੇ ਆ ਕਿ ਕੇਰਲਾ ਦਾ ਬਿਗੇਸਟ ਵਨ ਇਜ਼ ਇਨ ਪਾਰਲੀਮੈਂਟ, ਪਰ ਇਹ ਜਿਹੜਾ ਉਹਨਾਂ ਦੇ ਚੇਲੇ ਦਾ ਉਸ ਤੋਂ ਵੀ ਵੱਡਾ ਹੈ। ਔਰ ਇਸ ਸਾਰੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ BJP was trying to hijack the legacy of freedom fighters and national heroes like Patel as they have no leaders of their own in history to celebrate। ਕਿ ਇਹ ਹਾਈਜੈਕ ਪਟੇਲ ਵੀ ਕਾਂਗਰਸ ਦਾ ਸੀ, ਇਹਨੂੰ ਹਾਈਜੈਕ ਕਰ ਰਹੇ ਨੇ ਕਿਉਂਕਿ ਇਹ ਤਾਂ ਅੰਗਰੇਜ਼ਾਂ ਦੇ ਪਿੱਠੂ ਸੀ। 1939-42 ਦੇ ਸੈਕੰਡ ਵਰਲਡ ਵਾਰ ਵੇਲੇ ਵੀ ਇਹਨਾਂ ਦਾ ਕੋਈ ਹੀਰੋ ਹੀ ਨਹੀਂ, ਕਿਹਨੂੰ ਸੈਲੀਬ੍ਰੇਟ ਕਰ। ਬਿਲਕੁਲ ਕਾਂਗਰਸ ਨੂੰ ਗਾਲਾਂ ਕੱਢੋ, ਨਹਿਰੂ ਦੀ ਲੈਗੇਸੀ ਨੂੰ ਗਾਲਾਂ ਕੱਢੋ, ਗਾਂਧੀ ਨੂੰ ਕੱਢੋ। ਤੇ ਮੈਂ ਅੱਜ ਉਹਦੇ ਤੇ ਕਮੈਂਟ ਦੇ ਉੱਤੇ ਲਿਖਿਆ ਸੀ, ਮੈਂ ਕਿਹਾ ਜੀ ਉਹ ਸਾਡੇ ਇੱਕ ਵਿਊਅਰ ਨੇ ਇੱਕ ਵਾਰੀ ਲਿਖਿਆ ਸੀ ਵੀ ਇਹਨਾਂ ਦੀ ਹਾਲਤ ਇਹ ਹੈ ਕਿ ਮੂੰਹ ਮੇ ਰਾਮ ਰਾਮ ਔਰ ਦਿਲ ਮੇ ਨੱਥੂ ਰਾਮ। ਹੁਣ ਗਾਂਧੀ ਦਾ ਕਿੱਥੋਂ ਬੁੱਤ ਲਾ ਦੇਣ, ਵੀ ਉਹ ਤਾਂ ਨੱਥੂ ਰਾਮ ਗੋਡਸੇ ਦੀ ਸਵਾਹ ਰੱਖੀ ਹੋਈ ਹੈ ਇਹਨਾਂ ਨੇ ਕਿ ਵੀ ਉਹ ਮਰਨ ਲੱਗੇ ਕਹਿ ਗਿਆ ਸੀ ਗਾਂਧੀ ਨੂੰ ਮਾਰਨ ਤੋਂ ਬਾਅਦ ਵੀ ਇਹ ਉਦੋਂ ਹੀ ਜਲ ਪ੍ਰਵਾਹ ਕਰਿਓ ਜਦੋਂ ਅਖੰਡ ਭਾਰਤ ਬਣ ਜਾਏਗਾ, ਜਦੋਂ ਸਭ ਅਫਗਾਨਿਸਤਾਨ, ਪਾਕਿਸਤਾਨ,
नेपाल, श्रीलंका, इंडो चाइना, इंडोनेशिया, ये सारे भारत का हिस्सा बन जाएंगे उदों। सो हुण जिन्हां दे ये तो उहदा बुत ला के मूर्ति ला के पूजते हैं तो गांधी दी कित्थों ला देण। पटेल इसलिए सूट करता भी गुजराती होने के नाते ते अदरवाइज क्योंकि किते ना किते इन्हां नूं भी लगता है कि भी ये नेहरू के बराबर जे किसी नूं खड़ा करना है तो इनू खड़ा कर दो। सो गल असली ये है भी मूँह में राम राम और दिल में नथू राम। सो ये रीजन है कि मिस्टर थरूर कि गांधी की मूर्ति नहीं बनानी उन्होंने, ये वो नथू राम की बनेगी जो भी बनी। जी डॉक्टर साहब थोड़ा बहुत बहुत शुक्रिया इस इशू पर अपने विचार देने लिए। इत्थे लैने ब्रेक तो पहला असीं अपने दर्शकों ते ਸਰੋਤਿਆਂ ਨੂੰ फिर दोबारा अपील ते बेनती करती है व्यूअर्स जिस तरह कि तुसीं जानते हो कि TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ है। TV 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City, ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।